ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਤੇ ਉਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਕਰਦੇ ਹਾਂ ਸਭ ਤੋਂ ਪਹਿਲਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਕਰਦੇ ਚਲੀਏ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408-272-2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਬਾਬਤ ਸਲਾਹ ਕਰਨ ਦੇ ਲਈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾ ਨੇਲਾ ਦੀ ਹੈ। ਨਿੰਮਾ ਸਹੂਤਾ ਹੋਣਾ ਦਾ ਨੰਬਰ ਨੋਟ ਕਰ ਸਕਦੇ ਹੋ। ਨੰਬਰ ਹੈ 209-277-0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਸਾਰੇ ਸਪਾਂਸਰਸ ਦਾ। ਰੁਕ ਕਰੀਏ ਖਬਰਾਂ ਦਾ ਮਿੰਟੂ ਜੀ। ਸਭ ਤੋਂ ਪਹਿਲਾਂ ਪਾਇਓ ਜ਼ਰਾ ਚਾਨਣਾ ਕਿ ਜੰਗ ਦੇ ਪਸਾਰੇ ਦੀ ਜਿਹੜੀ ਗੱਲਬਾਤ ਹੈ ਉਹ ਤਾਂ ਆਪਾਂ ਕਈ ਦਿਨਾਂ ਤੋਂ ਸੁਣ ਹੀ ਰਹੇ ਹਾਂ। ਇਸ ਸਾਰੇ ਦੇ ਵਿੱਚ ਕਹਿੰਦੇ ਤੁਸੀਂ ਚੁੱਪ ਰਹੋ, ਚਾਹੇ ਰੌਲਾ ਪਾਓ, ਜੰਗ ਤੁਹਾਡੇ ਘਰੇ ਸਿੱਧੇ ਜਾਂ ਸਿੱਧੇ ਰੂਪ 'ਚ ਆ ਹੀ ਜਾਂਦੀ ਹੈ। ਉਹ ਆਈ ਵੀ ਹੋਈ ਹੈ ਜਿਸ ਤਰੀਕੇ ਦੇ ਨਾਲ ਅਸੀਂ ਲੰਮੀਆਂ ਕਤਾਰਾਂ ਗੈਸ ਏਜੰਸੀਆਂ ਦੇ ਬਾਹਰ ਦੇਖ ਰਹੇ ਹਾਂ। ਤੇ ਹੁਣ ਅਗਲੀ ਤਿਆਰੀ ਕਹਿੰਦੇ ਵੀ ਤੇਲ ਨੂੰ ਲੈ ਕੇ ਵੀ ਕਰੀ ਰੱਖੋ, ਕਿਸੇ ਵੀ ਸਮੇਂ ਕੀਮਤਾਂ ਵੱਧ ਸਕਦੀਆਂ ਨੇ ਕਿਉਂਕਿ ਕਰੂਡ ਆਇਲ ਪੂਰੇ ਆਪਣੇ ਜ਼ੋਰ ਤੇ ਹੈ। ਕਰੂਡ ਆਇਲ ਤਾਂ ਐਂ ਜਿਵੇਂ ਅੱਗ ਲੱਗ ਗਈ ਹੋਵੇ, ਬੈਰਲ ਕਿੱਥੇ ਕੁ ਜਾ ਕੇ ਰੁਕੂ ਲੱਗਦਾ। ਬਿਲਕੁਲ। ਜਿਵੇਂ ਈਰਾਨ ਨੇ ਇੱਕ ਚੇਤਾਵਨੀ ਦਿੱਤੀ ਸੀਗੀ ਗੁਰਪ੍ਰੀਤ, ਆਪਾਂ ਨੂੰ ਯਾਦ ਹੋਵੇ ਕਿ ਕਰੂਡ ਆਇਲ ਦੀਆਂ ਕੀਮਤਾਂ ਡਬਲ ਸੈਂਚਰੀ ਮਾਰ ਸਕਦੀਆਂ, ਤੁਹਾਨੂੰ ਯਾਦ ਹੋ। ਬਿਲਕੁਲ। ਤੇ ਮੈਨੂੰ ਲੱਗਦਾ ਦੇਖੋ ਈਰਾਨ ਦੇ ਕੋਲ ਕੋਈ ਚਾਰਾ ਨਹੀਂ ਹੈ ਸਿਵਾਏ ਲੜਾਈ ਲੜਨ ਤੋਂ। ਉਹ ਭੁੱਖਿਆਂ ਰਹਿ ਕੇ ਲੜੀ ਜਾਵੇ, ਉਹ ਮਰ ਕੇ ਲੜੀ ਜਾਵੇ, ਕੁਝ ਵੀ ਆ, ਉਹ ਲੜਾਈ ਲੜ ਰਹੇ ਨੇ। ਪਰ ਦੂਜੇ ਪਾਸੇ ਉਹ ਆਪਣੇ ਵਿਰੋਧ ਦੇ ਵਿੱਚ ਲੜਾਈ ਲੜਨ ਵਾਲਿਆਂ ਨੂੰ ਇੱਕ ਐਸੀ ਕੀਮਤ ਚੁਕਾਉਣ ਵਾਸਤੇ ਮਜਬੂਰ ਕਰ ਰਹੇ ਨੇ ਕਿ ਸਰ ਚੀਕਾਂ ਨਿਕਲ ਰਹੀਆਂ ਨੇ। ਚੀਕਾਂ ਉਹ ਕਿੱਦਾਂ, ਉਹਦੇ ਤੇ ਜਾਂਦੇ ਆ। ਪਰ ਇਸ ਵੇਲੇ 19 ਮਾਰਚ ਨੂੰ ਗਲੋਬਲ ਮਾਰਕੀਟ ਦੇ ਵਿੱਚ ਜੇ ਤੁਸੀਂ ਕੱਚੇ ਤੇਲ ਅਤੇ ਨੈਚੁਰਲ ਗੈਸ ਦੀਆਂ ਕੀਮਤਾਂ 'ਚ ਵੇਖੋਗੇ ਤਾਂ ਲਗਭਗ 30% ਦਾ ਇਨਕਰੀਜ਼ਮੈਂਟ ਹੈ। 30% ਦਾ ਇਨਕਰੀਜ਼। ਅੱਛਾ, ਇਹ ਕਿਉਂ ਹੋਇਆ? ਕਿਉਂਕਿ ਈਰਾਨ ਤੇ ਹਮਲਾ ਹੋਇਆ ਉਹਦੇ ਗੈਸ ਫੀਲਡ ਤੇ। ਉਹਨਾਂ ਨੇ ਰਿਟੈਲੀਏਟ ਕੀਤਾ ਤਾਂ ਰਿਫਾਈਨਰੀ ਵਗੈਰਾ ਜਿਹੜੇ ਕਤਰ, ਯੂਏਈ, ਸਾਊਦੀ, ਉਹਨਾਂ ਦੀ ਧੁੱਕੀ ਮਿਲ ਦਿੱਤੀ। ਤਾਂ ਫਿਰ ਪੈਟਰੋਲ, ਡੀਜ਼ਲ ਤੇ LPG ਦੇ ਭਾਈ ਹੁਣ ਰੇਟ ਵਧਣੇ ਜਿਹੜੇ ਆ ਉਹ ਲਗਭਗ ਤੈਅ ਆ। ਕਿਉਂਕਿ ਜੰਗ ਤੋਂ ਬਾਅਦ $73 ਤੋਂ ਵੱਧ ਕੇ ਜਿਹੜੀ ਇੰਡੀਅਨ ਬਾਸਕਟ ਹੈ ਉਹ $114 ਤੇ ਪਹੁੰਚੀ। ਤੇ ਅੱਜ ਸ਼ਾਮ ਤੱਕ ਹੁਣ ਮੀਡੀਆ ਵਾਲੇ ਦੱਸ ਰਹੇ ਨੇ ਕਿ ਬਈ ਇਹ ਕੀਮਤ ਤੇ ਅੱਗ ਲੱਗੀ ਵਾਂਗੂ ਵਧੀ ਹੈ ਜੀ, 146 ਤੱਕ। ਤਾਂ ਉਹਦਾ ਜੇ ਮੰਨ ਲਓ ਹੁਣ ਇੰਡੀਆ, ਵੈਸੇ ਤੁਹਾਨੂੰ ਯਾਦ ਹੋਏਗਾ ਮੈਂ ਸ਼ਾਇਦ ਇੱਥੇ ਤੁਹਾਨੂੰ ਵੀ ਦੱਸਿਆ ਸੀ ਕਿ ਅਸਲ ਜੰਗ ਦਾ ਸੇਕ ਇੰਡੀਅਨ ਲੋਕਾਂ ਨੂੰ 20 ਮਾਰਚ ਦੇ ਆਸ-ਪਾਸ ਜਾਂ 20 ਮਾਰਚ ਤੋਂ ਬਾਅਦ ਲੱਗੇਗਾ। ਸ਼ਾਇਦ ਤੁਹਾਨੂੰ ਮੇਰੀ ਗੱਲ ਯਾਦ ਹੋਵੇ ਤੇ ਮੈਂ ਤੁਹਾਨੂੰ ਦੱਸੀ ਵੀ ਹੈ ਕਿ ਨਹੀਂ ਦੱਸੀ, ਪਰ ਮੈਂ ਹੋਰ ਮੰਚਾਂ ਤੇ ਉਹ ਗੱਲ ਕੀਤੀ ਆ, ਗਾਏ ਬਗਾਏ ਮੈਂ ਕਰਦਾ ਰਿਹਾ ਕਿ ਅਸਲ ਸੇਕ 20 ਮਾਰਚ ਜਾਂ 20 ਮਾਰਚ ਤੋਂ ਬਾਅਦ ਇੰਡੀਅਨ ਲੋਕਾਂ ਨੂੰ ਲੱਗਣਾ ਸ਼ੁਰੂ ਹੋ ਜਾਏਗਾ। ਤਾਂ ਬਹਰਹਾਲ ਐਸੀ ਸੂਰਤ-ਏ-ਹਾਲ ਸਾਨੂੰ ਨਜ਼ਰ ਆਉਂਦੀ ਹੈ। ਕਿਉਂਕਿ ਯੂਰਪ ਦੇ ਵਿੱਚ ਗੈਸ ਦੀਆਂ ਕੀਮਤਾਂ 'ਚ 30% ਦਾ ਉਛਾਲ ਹੈ ਇਸ ਵੇਲੇ ਜੇ ਤੁਸੀਂ ਦੇਖੋਗੇ। ਇਸ ਤੋਂ ਇਲਾਵਾ ਜੇ ਮੰਨ ਲਓ ਇਹ ਪੈਟਰੋਲ, ਡੀਜ਼ਲ ਜਾਂ ਗੈਸ ਵੱਧਦੇ ਆ ਤਾਂ ਫਿਰ ਤੁਸੀਂ ਸਮਝ ਲਓ ਕਿ ਬਈ ਪੇਂਟ ਤੋਂ ਲੈ ਕੇ ਪਲਾਸਟਿਕ ਤੋਂ ਲੈ ਕੇ ਫਰਟੀਲਾਈਜ਼ਰ ਤੱਕ, ਦਵਾਈਆਂ, ਸਬਜ਼ੀਆਂ, ਕੱਚਾ ਮਾਲ, ਫਲ, ਸਾਰਾ ਕੁਝ ਹੀ ਮਹਿੰਗਾ ਹੋਏਗਾ ਗੁਰਪ੍ਰੀਤ। ਇਹਦੇ ਨਾਲ ਆਮ ਬੰਦਾ ਜਿਹੜਾ ਇੰਡੀਆ ਦੇ ਵਿੱਚ, ਮੈਂ ਅੱਗੇ ਕਹਿੰਦਾ ਅੰਕੜਿਆਂ ਦਾ ਹੇਰ ਫੇਰ ਹੈ। ਇੰਡੀਆ ਦੀ ਆਰਥਿਕਤਾ ਕੋਈ ਬਹੁਤੀ ਸਿਹਤਮੰਦ ਨਹੀਂ ਹੈ। ਬਿਲਕੁਲ ਅੰਕੜਿਆਂ ਦਾ ਹੇਰ ਫੇਰ ਆ। ਤਾਂ ਉਹਦੇ ਵਿੱਚ ਜਿਹੜਾ ਹੁਣ ਸਟ੍ਰੇਟ ਆਫ ਹਾਰਮੁਜ਼ ਬੰਦ ਆ, ਕਤਰ ਦਾ ਰਾਸ ਲਫਾਨ ਪਲਾਂਟ ਬੰਦ ਹੋ ਗਿਆ, ਮਤਲਬ ਕਿ ਕੱਲਾ ਲਾਂਘਾ ਹੀ ਨਹੀਂ ਬੰਦ ਹੋ ਰਿਹਾ, ਹੁਣ
ਜਿਹੜੀ ਪ੍ਰੋਡਕਟਿਵਿਟੀ ਹੁੰਦੀ ਹੈ ਕਿਸੇ ਚੀਜ਼ ਦੀ, ਕਿਸੇ ਚੀਜ਼ ਦਾ ਉਤਪਾਦਨ ਹੁੰਦਾ ਹੈ, ਜੇ ਉਹ ਬੰਦ ਹੋਏਗਾ ਤਾਂ ਉਹਦੀ ਮਾਰ ਡਬਲ ਪਵੇਗੀ। ਪਰ ਐਸੀ ਜੰਗ ਜਿਹੜੀ ਈਰਾਨ ਨੇ ਲੜੀ ਆ, ਉਹਦੀ ਕੀਮਤ ਜਿਵੇਂ ਮੈਂ ਕਿਹਾ ਕਿ ਇਹਨਾਂ ਨੂੰ ਬਹੁਤ ਮਹਿੰਗੀ ਤਾਰਨੀ ਪੈਣੀ, ਔਰ ਦੁਨੀਆ ਨੂੰ। ਹੁਣ ਤੁਸੀਂ ਦੇਖੋ ਕਿ ਇੰਟਰਨੈਸ਼ਨਲ ਆਪਾਂ ਇਸ ਵੇਲੇ ਅਪਡੇਟ ਤੇ ਜਾਈਏ ਤਾਂ ਜੀ ਇੱਕ ਵੱਡੀ ਖਬਰ ਮੈਂ ਕੋਟ ਕਰ ਦੇਣਾ ਡੀਬੀ ਨੂੰ, ਉਹ ਕਹਿੰਦੇ ਆ ਕਿ ਈਰਾਨ ਦੇ ਤੇਲ ਤੋਂ ਬੈਨ ਹਟਾ ਸਕਦਾ ਅਮਰੀਕਾ। मतलब ईरान तो तेल खरीद लो जी, सैंक्शन लाने वाले कौन? यही लोग। हमला करने वाले कौन लोग? यही। ਅੱਜ ਦੀ ਤਰੀਕ ਦੇ ਵਿੱਚ ਰਸ਼ੀਆ ਤੋਂ ਤੇਲ ਖਰੀਦਣ ਦਾ ਲਾਇਸੈਂਸ ਦੇਣ ਵਾਲੇ ਕੌਣ? ਇਹੀ। ਇੰਡੀਆ ਨੂੰ ਰਸ਼ੀਆ ਤੋਂ ਤੇਲ ਖਰੀਦਣ ਤੋਂ ਹਟਾਉਣ ਵਾਲੇ ਕੌਣ? ਇਹੋ ਲੋਕ। ਕੀ ਇੰਡੀਆ ਅੰਦਰ ਖਾਤੇ ਦਬਾਅ ਬਣਾ ਰਿਹਾ ਹੈ? ਕਿ ਇੰਡੀਆ ਜਿਹੜਾ ਬਹੁਤ ਵੱਡੀ ਮਾਰਕੀਟ ਹੈ, ਉਹ ਅੰਦਰ ਖਾਤੇ ਈਰਾਨ ਦੇ ਨਾਲ ਵੀ ਗੱਲਬਾਤ ਕਰ ਰਿਹਾ, जी, ਸਹਿਮਤੀ ਬਣ ਰਹੀ ਹੈ। ਅੱਛਾ, ਬੈਕਡੋਰ ਗੱਲ ਤੇ ਚੱਲ ਰਹੀ ਸੀ। ਔਰ ਦੇਖੋ ਇੱਕ ਚੀਜ਼ ਜਿਹੜੀ ਥਿਊਰੀਕਲੀ ਵੀ ਨਹੀਂ, ਇਸ ਨੂੰ ਥੋੜਾ ਪ੍ਰੈਕਟੀਕਲੀ ਵੀ ਸੋਚ ਲਓ ਕਿ जी, ਅਮਰੀਕਾ ਦੇ ਵਿੱਚ ਭਾਰੀ ਦਬਾਅ ਹੈ ਡੋਨਲਡ ਟਰੰਪ ਤੇ, ਕਿਉਂਕਿ बिल्कुल। ਅਮਰੀਕਾ ਇਕੱਲਾ ਅਮਰੀਕਾ ਥੋੜੀ ਹੈ। ਅਮਰੀਕਾ ਦੁਨੀਆ ਭਰ ਦੇ ਵਿੱਚ ਦੇਸ਼ਾਂ ਨੂੰ ਮਾਰਕੀਟ ਦੇ ਤੌਰ ਤੇ ਵਰਤਦਾ ਹੈ, जी, ਸਮਝਦੇ ਹੋ ਨਾ? ਪੂਰੀ ਦੁਨੀਆ 'ਚ ਉਹਦਾ ਡਾਲਰ ਘੁੰਮਦਾ ਹੈ। ਗੁਰਪ੍ਰੀਤ, ਅੰਦਰੇ ਅੰਦਰ ਵਿਰੋਧ ਹੈ। ਆਪਣੀ ਟੀਮ जी, ਨੂੰ, ਆਪਾਂ ਤੇ ਇੱਥੇ ਪੰਜਾਬ ਰਹਿੰਦੇ ਆ, ਆਪਣੀ ਟੀਮ ਨੂੰ ਬਖੂਬੀ ਪਤਾ ਇਹਨਾਂ ਦੇ ਸਰਵੇ ਕੀ ਕਹਿ ਰਹੇ ਆ, ਇਹਨਾਂ ਦੀ ਆਪੋਜੀਸ਼ਨ ਕੀ ਕਹਿ ਰਹੀ ਹੈ, ਡੋਨਲਡ ਟਰੰਪ ਦੇ ਕੁਝ ਸਾਥੀ ਕੀ ਕਹਿ ਰਹੇ ਆ। ਮਤਲਬ ਕਿ ਸੂਰਤ-ਏ-ਹਾਲ ਲਗਭਗ ਇਹ ਸੀ ਕਿ ਡੋਨਲਡ ਟਰੰਪ ਸ਼ਾਇਦ ਇਸ ਜੰਗ ਚੋਂ ਪਿੱਛੇ ਹਟ ਜਾਂਦੇ ਜਾਂ जी, ਕਨਕਲੂਡ ਕਰ ਦਿੰਦੇ ਕਿਸੇ ਮੁਕਾਮ ਤੇ ਲਿਆ ਕੇ। ਪਰ ਨੇਤਨਯਾਹੂ ਨੇ ਬਹੁਤ ਵੱਡਾ ਕਦਮ ਚੁੱਕਿਆ। ਨੇਤਨਯਾਹੂ ਨੇ ਇਸ ਜੰਗ ਨੂੰ ਅੱਗੇ ਤੋਰਨ ਵਾਸਤੇ, ਤੁਸੀਂ ਜੇ ਵੇਖੋਗੇ ਗੁਰਪ੍ਰੀਤ, ਤਾਂ जी, ਇਹਨਾਂ ਨੇ ਕੀ ਕੀਤਾ ਕਿ ਇਜ਼ਰਾਈਲ ਦੇ ਗੈਸ ਫੀਲਡ ਤੇ ਨਿਸ਼ਾਨਾ ਫੁੱਟ ਦਿੱਤਾ। ਉਹਨਾਂ ਨੇ ਫਿਰ ਜਿਹੜਾ ਰਿਟੈਲੀਏਸ਼ਨ ਕੀਤਾ ਤੇ ਉਹਨਾਂ ਦੀ ਸਟ੍ਰਾਈਕ ਹੋਈ ਜਾ ਕੇ ਇਹਨਾਂ ਦੀਆਂ ਰਿਫਾਈਨਰੀਆਂ ਜਾਂ ਤੇਲ ਗੈਸ ਭੰਡਾਰਾਂ ਤੇ। ਉਹਦੇ ਨਾਲ ਕੀ ਹੋਇਆ ਕਿ ਖਾੜੀ ਦੇਸ਼ ਵੀ ਤਰਪਕ ਗਏ। जी, ਹੁਣ ਖਾੜੀ ਦੇਸ਼ ਜੇ ਮੰਨ ਲਓ ਇਨਵੋਲਵ ਹੋ ਜਾਂਦੇ ਨੇ ਸਿੱਧੇ ਤੌਰ ਤੇ, ਤਾਂ ਅਮਰੀਕਾ ਉਹਨਾਂ ਨੂੰ ਨਹੀਂ ਛੱਡ ਸਕਦਾ। ਅਮਰੀਕਾ ਦੇ बिल्कुल। ਵਿੱਚ ਰਹੇਗਾ ਹੀ ਰਹੇਗਾ, ਕਿਉਂਕਿ ਅਮਰੀਕਾ ਹੀ ਉਹਨਾਂ ਨੂੰ ਮੈਨੇਜ ਕਰਦਾ, ਇੱਕ ਤਰ੍ਹਾਂ ਨਾਲ ਪ੍ਰੋਟੈਕਟ ਕਰਦਾ ਹੈ। ਸਿੱਧੇ ਹਿੱਤ ਜੁੜੇ ਹੋਏ ਨੇ। ਹਾਂਜੀ, ਬਿਲਕੁਲ ਗੁਰਪ੍ਰੀਤ, ਵਾਜਬ ਸ਼ਬਦ ਤੁਸੀਂ ਇਸਤੇਮਾਲ ਕੀਤਾ ਹੈ। तो इस करके मेरे ख्याल दे नाल नेतनयाहू दी एक बहुत वड्डी चाल सी कि इस जंग नूं होर लंबा ते उलझवां कर दिता। तां हुण इस वेले दो वड्डियां खबरां ने। एक ते आ जी, कि ये जिहड़ी गल हो रही है कि शायद तेल तो बैन हटाउणा पवे। ओमान बोलिया, ओमान जी, बड़ी जबरदस्त गल है। वो कहंदे ईरान ते जंग डोनाल्ड ट्रंप दी वड्डी गलती सी। अमरीका दी जी, फॉरेन पॉलिसी जिहड़ी आ पटरी तो उतरी। ये वड्डी इस वेले कौमांतरी खबर है गुरप्रीत, ये कोई छोटी खबर नहीं है। जी, ये मतलब कि जे आपां कहिए वैसे इंडियन मीडिया जो इस वेले कवरेज दे रहा है, उहदे च कह रहा कि अमेरिकन जिहड़े फाइनेंस मिनिस्टर कह लो अपने इधर स्कॉट बेंसन, ਇਹਨਾਂ ਨੇ जी, ਫੌਕਸ ਨਿਊਜ਼ ਨੂੰ ਸ਼ਾਇਦ ਦੱਸਿਆ ਕਿ ਡੋਨਲਡ ਟਰੰਪ ਸਰਕਾਰ ਜਿਹੜੀ ਹੈ ਉਹ ਈਰਾਨ ਤੋਂ ਜੋ ਤੇਲ ਪਹਿਲਾਂ ਤੋਂ ਬਾਹਰ ਜਾਂਦਾ ਸੀਗਾ, ਉਸ ਤੇ ਲੱਗੀਆਂ ਪਾਬੰਦੀਆਂ ਕੁਝ ਸਮੇਂ ਲਈ ਚੁੱਕ ਸਕਦੀ ਆ। जी, ਠੀਕ ਹੈ ਜੀ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਖਬਰ ਬਣ ਜਾਂਦੀ ਹੈ। ਓਮਾਨ ਜੰਗ ਨੂੰ ਲੈ ਕੇ ਅਮਰੀਕਾ ਤੇ ਜੇ ਹਮਲਾਵਰ ਹੈ ਤਾਂ ਤੁਸੀਂ ਸੋਚ ਸਕਦੇ ਹੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਦੇ ਵਿਰੋਧ, ਇਸ ਤਰ੍ਹਾਂ ਦੇ ਫੇਰ ਮਿਹਣੇ ਜਿਹੜੇ ਆ ਉਹ ਹੋਰ ਵੀ ਵੇਖਣ ਨੂੰ ਮਿਲਣਗੇ। ਤਾਂ ਖੈਰ ਵੱਡੀਆਂ ਗੱਲਾਂ ਬਾਤਾਂ ਹੋ ਗਈਆਂ ਨੇ, ਪਰ ਗੱਲ ਆਪਣੀ ਤੇਲ ਤੇ ਗੈਸ ਤੋਂ ਸ਼ੁਰੂ ਹੋਈ ਸੀ। ਤਾਂ ਉਹਦੇ ਵਿੱਚ ਜੇ ਆਪਾਂ ਵੇਖੀਏ, ਜੇਕਰ ਤੇਲ ਦੇ ਖੂਹਾਂ ਨੂੰ, ਗੈਸ ਭੰਡਾਰਾਂ ਨੂੰ, ਤੇਲ ਰਿਜ਼ਰਵ ਨੂੰ ਨਿਸ਼ਾਨੇ ਤੇ ਲਿਆ ਜਾਂਦਾ ਹੈ, ਜੰਗ ਉਧਰ ਨੂੰ ਵੱਧ ਜਾਂਦੀ ਹੈ, ਤਾਂ ਡੈਫੀਨੇਟਲੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਦੂਸਰੀ ਵਾਰ ਵੇਖਾਂਗੇ। ਇੱਕ ਵਾਰੀ ਅਸੀਂ 90-91 ਚ ਜਦੋਂ ਅਸੀਂ ਸ਼ਾਇਦ 7ਵੀਂ 8ਵੀਂ ਚ ਹੁੰਦੇ ਸੀਗੇ, ਉਸ ਵੇਲੇ ਦੇਖਿਆ ਇਹ ਜੰਗ जी, ਗਲਫ ਵਾਰ ਜਿਸ ਨੂੰ ਕਹਿੰਦੇ ਆ। ਤਾਂ
ਉਦੋਂ ਤੇਲ ਦੇ ਖੂਹਾਂ ਨੂੰ ਲੱਗੀ ਅੱਗ ਦੀਆਂ ਤਸਵੀਰਾਂ ਸਾਡੇ ਮਾਸਟਰ ਜੀ ਜਿਹੜੇ ਲੈ ਕੇ ਆਉਂਦੇ ਹੁੰਦੇ ਸਨ ਅਖਬਾਰ, ਉਹਨਾਂ 'ਚ ਛਪੀਆਂ ਅਸੀਂ ਆਮ ਦੇਖਦੇ ਹੁੰਦੇ ਸਾਂ। ਤੇ ਅੱਜ ਇੱਕ ਵਾਰੀ ਫੇਰ ਉਹੀ ਸੀਨ ਸਾਡੇ ਸਾਹਮਣੇ ਆ। ਤੇ ਉਦੋਂ ਅਸੀਂ ਵੇਖਿਆ ਸੀ ਕਿ ਡੀਜ਼ਲ ਵਾਸਤੇ ਮਾਰਾਮਾਰ ਹੁੰਦੀ ਸੀਗੀ, ਇੰਨੀਆਂ ਲੰਮੀਆਂ ਲੰਮੀਆਂ ਲਾਈਨਾਂ ਲੱਗਦੀਆਂ ਹੁੰਦੀਆਂ ਸੀ ਕਿ ਗੱਲ ਹੀ ਛੱਡ ਦਿਓ। ਕਈ ਵਾਰ ਰਾਤ ਵੀ ਉਹਨਾਂ ਨੂੰ ਲਾਈਨਾਂ 'ਚ ਰਹਿਣਾ ਪੈਂਦਾ ਸੀ ਲੋਕਾਂ ਨੂੰ। ਮੈਨੂੰ ਲੱਗਦਾ ਕਿ ਦੂਸਰਾ ਸੀਨ ਵੀ ਹੁਣ ਸਾਡੇ ਤੋਂ ਬਹੁਤਾ ਦੂਰ ਨਹੀਂ, ਜੇ ਜੰਗ ਦੇ ਵਿੱਚ ਕੋਈ ਵੱਡਾ ਚੇਂਜ ਨਾ ਆਇਆ ਜੀ। ਬਿਲਕੁਲ, ਬਿਲਕੁਲ। ਉਧਰ ਟਰੰਪ ਨੇ ਜਿਹੜਾ ਇਸ ਆਪਰੇਸ਼ਨ ਨੂੰ ਨਾਮ ਦਿੱਤਾ ਸੀ ਦਾ ਐਪਿਕ ਫੈਰੀ, ਉਸ ਨੂੰ ਦਾ ਇਕੋਨੋਮਿਸਟ ਦੱਸ ਰਿਹਾ ਹੈ ਵੀ ਆਪਰੇਸ਼ਨ ਬਲਾਈਂਡ ਫੈਰੀ। ਉੱਥੇ ਤਾਂ ਚਲੋ ਖੈਰ ਆਜ਼ਾਦੀ ਮੀਡੀਆ ਧੜੱਲੇ ਦੇ ਨਾਲ ਭੰਡਦਾ ਵੀ ਹੈ ਗੱਲ ਨੂੰ। ਉਹਨਾਂ ਨੇ ਜਨਾਬ ਦੇ ਮੂੰਹ ਦੇ ਉੱਪਰ ਹੈਲਮਟ ਪਾ ਦਿੱਤਾ ਟਰੰਪ ਦੇ ਆਰਮੀ ਵਾਲਾ, ਅੱਖਾਂ ਢੱਕ ਦਿੱਤੀਆਂ ਤੇ ਲਿਖਿਆ ਹੋਇਆ ਵੀ ਬਲਾਈਂਡ ਫੈਰੀ ਆਪਰੇਸ਼ਨ ਸੀ, ਬਿਨਾਂ ਦੇਖੇ ਗਏ, ਬਿਨਾਂ ਜਾਂਚੇ ਪਰਖੇ ਗਏ ਵੀ ਇਹਦੇ ਖਾਮਿਆਜ਼ੇ ਕੀ ਭੁਗਤਣੇ ਪੈਣਗੇ। ਬਿਲਕੁਲ ਹਾਲਾਤ ਵੀ ਬਿਲਕੁਲ, ਇਹੀ ਨੇ। ਮੈਨੂੰ ਇਉਂ ਲੱਗਦਾ ਹੈ ਕਦੇ ਕਦੇ, ਜੀ, ਮਾਫ ਕਰਨਾ, ਜਿਹੜੇ ਅਮਰੀਕਨ ਪ੍ਰੈਜ਼ੀਡੈਂਟ ਨੇ ਜੀ, ਇਹ ਲਾਈ ਲੱਗ ਟਾਈਪ ਦੇ ਹੋ ਗਏ। ਬਿਲकुल, ਇਹਨਾਂ ਨੂੰ बिल्कुल। ਉਕਸਾ ਲਿਆ ਗਿਆ, ਮਗਰ ਲਾ ਲਿਆ ਗਿਆ ਗੁਰਪ੍ਰੀਤ। ਔਰ हुँ, ਐਸਾ ਖਮਿਆਜ਼ਾ ਦੇਖੋ, ਮੇਰੀ ਗੱਲ ਸੁਣੋ ਗੁਰਪ੍ਰੀਤ, जी, ਮੈਂ ਬਹੁਤ ਪਹਿਲਾਂ ਡੋਨਲਡ ਟਰੰਪ ਬਾਰੇ ਕਿਹਾ ਸੀਗਾ ਕਿ ਕਿਤੇ ਇਹ ਨਾ ਹੋਵੇ ਕਿ ਗਰਬਾਚੌਫ ਦਾ ਜਿਹੜਾ ਰੁਤਬਾ ਸੀ ਕਿਤੇ ਅਮਰੀਕਾ ਦੇ ਇਤਿਹਾਸ ਦੇ ਵਿੱਚ ਉਹ ਰੁਤਬਾ ਡੋਨਲਡ ਟਰੰਪ जी, ਨੂੰ ਨਾ ਦੇਣਾ ਪੈ ਜਾਵੇ। ਅੱਜ ਤੁਸੀਂ जी, ਦੇਖੋ ਨਾਟੋ ਉਹਦੇ ਚ ਐਕਸਪੋਜ਼ ਹੋ ਗਏ। ਅੱਜ ਤੁਸੀਂ ਦੇਖੋ ਕਿ ਈਰਾਨ ਨੇ ਮਿਲਟਰਲੀ ਪੂਰਾ ਠੋਕਵਾ ਜਵਾਬ ਦਿੱਤਾ ਹੈ, जी, ਜਿਹੜਾ ਮਤਲਬ ਕਿ ਆਪਾਂ ਦੇਖੀਏ ਤਾਂ ਆਰਥਿਕਤਾ ਦੇ ਮਾਮਲੇ 'ਚ ਕਿਤੇ ਨਹੀਂ ਸੀ ਠਹਿਰਦਾ। ਤਾਂ ਕਹਿਣ जी, ਦਾ ਮਤਲਬ ਇਹ ਆ ਕਿ ਜੇ ਤੁਸੀਂ ਨਿਊ ਵਰਲਡ ਆਰਡਰ ਨੂੰ ਦੇਖੋਗੇ ਤਾਂ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਇੱਕ ਜਿਹੜਾ ਤਾਕਤ ਦਾ ਧੁਰਾ ਉਹ ਖਿਸਕਦਾ ਨਜ਼ਰ ਆ ਰਿਹਾ ਹੈ, ਖਿਸਕਦਾ ਨਜ਼ਰ हुँ, ਆ ਰਿਹਾ ਹੈ। तो यानी मतलब कि बहुत सारे देश अपनी अपनी कूटनीति ਨੂੰ ਹੁਣ ਫੋਲਣਾ ਸ਼ੁਰੂ ਕਰ ਦੇਣਗੇ ਕਿ ਸਾਨੂੰ ਕਿੱਧਰ ਜਾਣਾ ਚਾਹੀਦਾ। ਇੱਕ बिल्कुल, ਰਸ਼ੀਆ, ਚੀਨ, ਈਰਾਨ, ਨਾਰਥ ਕੋਰੀਆ ਜਾਂ ਅਦਰਸ, ਇਹ ਗਰੁੱਪ ਜਾਂ ਖਿੰਡਿਆ ਹੋਇਆ ਨਾਟੋ ਪਲੱਸ ਅਮਰੀਕਾ, ਇਹ हुँ, ਬਹੁਤ ਵੱਡਾ ਮਤਲਬ ਕਿ ਮੇਜਰ ਸ਼ਿਫਟ ਕਹਿ ਸਕਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਨਿਊ ਵਰਲਡ ਆਰਡਰ 'ਚ ਹੋ ਸਕਦਾ ਹੈ ਜੀ। ਬਿਲਕੁਲ। ਤੇ ਉਧਰ ਕਹਿੰਦੇ ਵੀ ਧੜੱਲੇ ਦੇ ਨਾਲ ਚੱਲ ਰਿਹਾ ਸੀ ਆਪਰੇਸ਼ਨ ਪੰਜਾਬ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ, ਕਦੀ ਪਹਿਲਾ ਦੌਰ, ਕਦੀ ਦੂਜਾ ਦੌਰ, ਤੇ ਕਦੀ ਆ ਕੇ ਦੱਸਣਾ ਵੀ ਭਾਈ ਇੰਨੇ ਫੜ ਲਏ, ਇੰਨੇ ਜੇਲ੍ਹਾਂ ਦੇ ਵਿੱਚ ਦੇ ਦਿੱਤੇ, ਜਿੰਨੀ ਸਾਡੀ ਜੇਲ੍ਹਾਂ ਦੀ ਕਪੈਸਿਟੀ ਵੀ ਨਹੀਂ ਹੈਗੀ। ਤੇ ਅੱਜ ਕਹਿੰਦੇ ਇੱਕ ਹੋਰ ਮਾਰਕਾ ਮਾਰਿਆ ਮਜੀਠੇ ਹਲਕੇ ਦੇ ਵਿੱਚ, ਤੇ ਆਮ ਆਦਮੀ ਪਾਰਟੀ ਦਾ ਹੀ ਸਰਪੰਚ ਫੜਿਆ ਗਿਆ। ਕਹਿੰਦੇ 10 ਕੁ ਦਿਨਾਂ 'ਚ ਦੂਜਾ ਸਰਪੰਚ ਹੈ ਜਿਹੜਾ ਨਸ਼ੇ ਸਮੇਤ ਫੜਿਆ ਗਿਆ, ਉਹ ਵੀ ਮਾੜਾ ਮੋਟਾ ਨਹੀਂ, ਇਕੱਠਾ ਹੀ ਮੋਟਾ, ਚੰਗਾ ਮੋਟਾ। ਨਹੀਂ ਗੁਰਪ੍ਰੀਤ, ਮੈਂ ਜਿੰਨੀ ਕੁ ਗੱਲ ਕੀਤੀ ਆ ਤਲਵੀਰ ਹੂੰ, ਸਿੰਘ ਗਿੱਲ ਦੇ ਨਾਲ, ਕਿਉਂਕਿ ਜੀ, ਤਲਵੀਰ ਸਿੰਘ ਗਿੱਲ ਦਾ ਨਜ਼ਦੀਕੀ ਹੋਣ ਦਾ ਦਾਵਾ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ, ਤੁਹਾਨੂੰ ਪਤਾ, ਅੱਜ ਪ੍ਰੈਸ ਕਾਨਫਰੰਸ ਵੀ ਕੀਤੀ, ਪੀਏ ਵੀ ਦੱਸਿਆ ਗਿਆ। ਪਰ ਬਿਲਕੁਲ। ਉਹਨਾਂ ਨੇ ਮੈਨੂੰ ਦਿੱਤੇ ਵਰਸ਼ਨ ਦੇ ਵਿੱਚ ਇਹ ਗੱਲ ਸਾਫ਼ ਕੀਤੀ ਸੀ ਕਿ ਨਾ ਤਾਂ ਇਹਦਾ ਪਿਤਾ ਸਰਪੰਚ ਆ, ਮਤਲਬ ਕਿ ਵੱਡੀ ਪੀੜ੍ਹੀ, ਨਾ ਇਹ ਆਪ ਹੂੰ, ਸਰਪੰਚ ਆ। ਹਾਂ, ਉਹ ਇਸ ਗੱਲ ਤੋਂ ਮੁਕਰੇ ਨਹੀਂ। ਉਹਨਾਂ ਨੇ ਕਿਹਾ ਕਿ ਇਹ ਸਾਡੇ ਯੂਥ ਵਿੰਗ ਦਾ ਆਗੂ ਜ਼ਰੂਰ ਸੀ, ਆਗੂ ਜੀ, ਜ਼ਰੂਰ ਸੀ। ਚਲੋ, ਆਪਾਂ ਜੇ ਉਹਨਾਂ ਦੀ ਮੰਨੀਏ ਤਾਂ ਇਹ ਪਾਰਟੀ ਨੂੰ ਯੂਥ ਆਗੂ ਦੇ ਤੌਰ ਤੇ ਲੀਡ ਜ਼ਰੂਰ ਕਰਦਾ ਸੀ। ਇਹ ਵੀ ਕੋਈ ਮਾੜੀ ਮੋਟੀ ਗੱਲ ਨਹੀਂ ਮਾੜੀ ਹੁੰਦੀ ਮੋਟੀ ਗੁਰਪ੍ਰੀਤ। ਗੱਲ, ਇਹ ਬਿਲਕੁਲ ਸਮਾਂ ਸਹੀ। ਦੀ ਕਹਿ ਲਓ ਕਿ ਵੱਡੀ ਜ਼ਿੰਮੇਵਾਰੀ ਹੈ। ਤੁਸੀਂ ਤੁਸੀਂ ਬਲਾਕ ਯੂਥ ਦੇ ਦੇ ਵਿੱਚ ਆਈਕਨ ਹੋ। ਜਾਂ, ਹਾਂਜੀ, ਬਲਾਕ ਦੇ ਵਿੱਚ ਜਾਂ ਹਲਕੇ ਦੇ ਵਿੱਚ ਪਾਰਟੀ ਨੂੰ ਰਿਪਰੈਜ਼ੈਂਟ ਕਰ ਰਹੇ ਹੋ, ਤਾਂ ਹੋ ਸਕਦਾ ਤੁਹਾਨੂੰ ਤੇ ਕਈ ਪਿੰਡਾਂ ਦੇ ਸਰਪੰਚ ਜਿਹੜੇ ਫੋਲੋ ਕਰਦੇ ਹੋ ਬਿਲਕੁਲ, ਆਮ ਆਦਮੀ ਪਾਰਟੀ ਵੱਲ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਸ ਨੌਜਵਾਨ ਦਾ ਮੈਂ ਖਾਤਾ ਖੰਗਾਲਿਆ ਇੰਸਟਾ ਦਾ, ਜਿਹੜਾ ਫੜਿਆ ਜੀ, ਗਿਆ ਆਗੂ। ਇਹਦੇ ਵਿੱਚ ਤੇ ਬਹੁਤ ਤਸਵੀਰਾਂ ਨੇ, ਸ਼ਹਿਰੀ ਕਲਸੀ ਨਾਲ ਤਸਵੀਰਾਂ ਅੱਜ ਤੁਸੀਂ ਵੇਖਿਆ ਹੋਣਾ ਹੈ ਕਿ ਅਰਸ਼ਦੀਪ ਕਲੇਰ ਹੋਰਾਂ ਨੇ ਜਨਤਕ ਕਰ ਦਿੱਤੀਆਂ। ਸਿਸੋਦੀਆ ਨਾਲ ਤਸਵੀਰਾਂ ਨੇ। ਜੀ, ਮਤਲਬ ਆਪਾਂ, ਮੈਂ ਅੱਜ ਵੀ ਮੈਂ ਆਪਣਾ ਪੈਮਾਨਾ ਨਹੀਂ ਬਦਲਦਾ ਹੁੰਦਾ। ਇਹਨਾਂ ਦੇ ਜਿਹੜੇ ਹੈਗੇ ਚਟਪੂੰਜੀਏ, ਉਹਨਾਂ ਨੇ ਤੁਸੀਂ ਵੇਖਿਆ ਹੋਣਾ ਕਿ ਮੇਰੀਆਂ ਰੀਲਾਂ ਕੱਟ ਕੱਟ ਕੇ ਲਿਖਿਆ ਸੀ ਤਸਕਰ ਨੂੰ ਤਸਕਰ ਮਿਲਿਆ। ਜੀ, ਜਦ ਕਿ ਆਪਾਂ ਵਾਰ-ਵਾਰ ਗੱਲ ਵੀ ਕੀਤੀ ਆ ਤੇ ਉਸ ਵਿਆਹ ਦੇ ਵਿੱਚ ਮਤਲਬ ਸਾਡੇ 'ਚ ਹਰ ਪਾਰਟੀ ਦਾ ਨੁਮਾਇੰਦਾ ਸੀਗਾ। ਅੱਜ ਹੁਣ ਜੇ ਆਪਾਂ ਗੱਲ ਕਰਨੀ ਹੋਵੇ ਤੇ ਮੈਂ ਵੀ ਤਲਵੀਰ ਗਿੱਲ ਦੀਆਂ ਫੋਟੋਆਂ ਪਾ ਕੇ ਨਾਲ, ਜਾਂ ਸ਼ਹਿਰੀ ਕਲਸੀ ਨਾਲ ਫੋਟੋਆਂ ਪਾ ਕੇ ਕੀ ਕਹਿੰਦਾ,
ਕਰ ਸਕਦਾ ਸੀ ਕਿ ਨਹੀਂ। ਪਰ ਸਾਡੇ ਐਥਿਕਸ, ਸਾਡੀ ਜ਼ਮੀਰ, ਸਾਡਾ ਪੇਸ਼ੇ ਦਾ ਤਕਾਜ਼ਾ, ਸਾਡੇ ਸਿਧਾਂਤ, ਸਾਡੇ ਅਦਾਰਿਆਂ ਦੇ ਉਸੂਲ ਇਹ ਸਾਨੂੰ ਇਜਾਜ਼ਤ ਨਹੀਂ ਦਿੰਦੇ ਕਿ ਨਹੀਂ ਬਿਲਕੁਲ ਅਸੀਂ ਇਹ ਕਰਮ ਕਰੀਏ। ਨਹੀਂ, ਇਹ ਕਰਦੇ ਆ ਤਾਂ ਇਹਨਾਂ ਨੂੰ ਕਰਨ ਦਿਓ। ਖੈਰ, ਮੈਂ ਵਾਰ-ਵਾਰ ਕਹਿੰਦਾ ਹੁੰਦਾ ਕਿ ਕਿਸੇ ਵੀ ਲੀਡਰ ਦੇ ਨਾਲ ਫੋਟੋ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਮਰਡਰ ਦੇ ਵਿੱਚ ਸ਼ਾਮਲ ਹੋਊਗਾ ਜੇ ਮਰਡਰ ਹੋਇਆ, ਜਾਂ ਉਹ ਚਿੱਟੇ ਦਾ ਵਪਾਰੀ ਹੋਊਗਾ। ਕਿਉਂ? ਕਿਉਂਕਿ ਲੀਡਰ ਇਹੋ ਜਿਹੇ ਮਾਮਲਿਆਂ ਤੋਂ ਮੈਂ ਲੀਡਰਾਂ 'ਚ ਹੀ ਰਹਿਣਾ ਗੁਰਪ੍ਰੀਤ ਜੀ। ਮੈਂ ਵਾਰ-ਵਾਰ ਕਹਿਣਾ ਹੁੰਦਾ, ਮੈਂ ਅਫਸਰਾਂ ਲੀਡਰਾਂ 'ਚ ਹੀ ਰਹਿਣਾ, ਕੋਈ ਜ਼ਿਆਦਾ ਇਹਨਾਂ ਤੋਂ ਦੂਰ ਨਹੀਂ। ਇਹ ਤੇ ਮਤਲਬ ਕਿ ਬੜਾ ਡਰਪੋਕ ਲਾਣਾ ਹੈ ਜੀ। ਇਹ ਤਾਂ। ਉਹ ਜਿਵੇਂ ਵੇ ਮੈਂ ਰਿਸਕ ਲੈਣ ਤੋਂ ਡਰਦੀ ਸਾਂ ਮਿੱਤਰਾ, ਤਾਂ ਗੱਲ ਇਹ ਆ ਕਿ ਇਹ ਤੇ ਮਾੜਾ ਜਿਹਾ ਰਿਸਕ ਵੀ ਨਹੀਂ ਲੈਂਦੇ ਅੱਜ ਕੱਲ, ਜੀ ਭੱਜ ਖਲੋਂਦੇ ਨੇ। ਇਹ ਤੇ ਆਪਦੇ ਜਿਗਰੀ ਯਾਰ ਛੱਡ ਜਾਂਦੇ ਨੇ ਬਿਲਕੁਲ ਕਿਤੇ ਕੋਈ ਫਸ ਜਾਵੇ। ਤਾਂ ਗੱਲ ਇਹ ਆ ਕਿ ਡਰਦੇ ਬਹੁਤ ਨੇ, ਔਰ ਖਾਸ ਤੌਰ ਤੇ ਆਮ ਆਦਮੀ ਪਾਰਟੀ ਵਾਲੇ ਤੇ ਆਪਦੇ ਆਕਿਆਂ ਤੋਂ ਬਹੁਤ ਡਰਦੇ ਆ। ਪਰ ਗੱਲ ਇਹ ਆ ਕਿ ਤੁਸੀਂ ਇਹਨਾਂ ਹੀ ਫੋਟੋਆਂ ਦੇ ਆਧਾਰ ਤੇ, ਇਹਨਾਂ ਹੀ ਗੱਲਾਂ ਦੇ ਆਧਾਰ ਤੇ ਦੂਜਿਆਂ ਨੂੰ ਵੀ ਡੀਫੇਮ ਕੀਤਾ ਹੈ ਨਾ। ਬਿਲਕੁਲ ਤਕਾਜ਼ਾ ਤੇ ਫਿਰ ਇੱਕੋ ਜਿਹਾ ਹੋਣਾ ਚਾਹੀਦਾ ਹੈ ਨਾ, ਪੈਮਾਨਾ ਤੇ ਫਿਰ ਇੱਕੋ ਜਿਹਾ ਹੋਣਾ ਚਾਹੀਦਾ। ਪਰ ਤੁਸੀਂ ਕਿਸੇ ਵੀ ਵਿੰਗ ਦਾ ਕਿਸੇ ਵੀ ਬੰਦੇ ਨੂੰ ਲੀਡਰ ਬਣਾ ਰਹੇ ਹੋ, ਉਹ ਇਹ ਕੰਮ ਕਰ ਰਿਹਾ, ਤਾਂ ਪਾਰਟੀ ਲੈਵਲ ਤੇ ਤਾਂ ਬਾਈ ਤੁਹਾਨੂੰ ਜਵਾਬਦੇਹ ਹੋਣਾ ਪਊਗਾ। ਠੀਕ ਆ, ਆਪਾਂ ਬਿਲਕੁਲ ਕਿਸੇ ਵੀ ਲੀਡਰ ਨੂੰ, ਮੈਂ ਨਹੀਂ ਕਹਿੰਦਾ ਕਿ ਉਹ ਫੋਟੋ 'ਚ ਸ਼ਾਮਲ ਹੈ ਜਾਂ ਕੋਈ ਨਾਲ ਕੰਮ ਕਰਦਾ ਤੇ ਉਹਦੇ ਢਿੱਡ 'ਚ ਵੜ ਕੇ ਵੇਖੇਗਾ। ਕੋਈ ਆਪਾਂ ਕੋਈ ਦੇਵੀ ਸ਼ਕਤੀਆਂ ਦੇ ਨਾਲ ਤੇ ਨਹੀਂ ਨਾ ਹੈਗੇ ਲਵਰੇਜ, ਕਿ ਬਿਲਕੁਲ ਅੰਦਰ ਦੀ ਦੁਨੀਆ। ਆਪਣਾ ਭਰਾ ਕੀ ਕਰਦਾ ਫਿਰਦਾ ਆਪਾਂ ਨੂੰ ਕੀ ਪਤਾ ਹੈ ਜੀ ਪਿੱਠ ਪਿੱਛੇ। ਸੋ ਇਸ ਵਾਸਤੇ, ਪਰ ਕਿਉਂਕਿ ਇਹਨਾਂ ਨੇ ਦੂਜਿਆਂ ਨੂੰ ਇਹਨਾਂ ਚੀਜ਼ਾਂ ਲਈ ਨਿਸ਼ਾਨੇ ਤੇ ਲਿਆ, ਤਾਂ ਹੁਣ ਉਹ ਵੀ ਲੈਣਗੇ। ਪਰ ਦੂਜੀ ਜੀ ਗੱਲ ਹੈ ਕਿ ਜਦੋਂ ਪਾਰਟੀ ਇਹੋ ਜਿਹੀਆਂ ਜ਼ਿੰਮੇਵਾਰੀਆਂ ਸੌਂਪ ਰਹੀ ਆ, ਤਾਂ ਫਿਰ ਇਹਨਾਂ ਦੇ ਪਿਛੋਕੜ ਨੂੰ ਚੈੱਕ ਕਿਉਂ ਨਹੀਂ ਕੀਤਾ ਜਾਂਦਾ? ਜਾਂ ਇਹ ਇਹੋ ਜਿਹਾ ਧੰਦਾ ਕਰ ਰਹੇ ਆ ਤਾਂ ਲੋਕਲ ਲੀਡਰ ਨੂੰ ਪਤਾ ਕਿਉਂ ਨਹੀਂ ਲੱਗਦਾ? ਇਹ ਬੜੀ ਵੱਡੀ ਗੱਲ ਹੈ। ਕਿ ਉਹਨਾਂ ਤੱਕ ਇਹ ਸੂਚਨਾ ਨਹੀਂ ਪਹੁੰਚਦੀ ਕਿ ਤੁਹਾਡਾ ਬੰਦਾ ਕਰ ਰਿਹਾ? ਜੇ ਨਹੀਂ ਪਹੁੰਚਦੀ ਤਾਂ ਬਈ ਮੇਰੇ ਖਿਆਲ ਦੇ ਨਾਲ ਇਹ ਫਿਰ ਕਿਤੇ ਨਾ ਕਿਤੇ ਸੋਚਣ ਦਾ ਵਿਸ਼ਾ ਹੈ ਕਿ ਤੁਸੀਂ ਕੁਝ ਵੀ ਕਰੋ, ਛਿੱਕ ਵੀ ਮਾਰੋ, ਜਿਹੜੇ ਬੰਦੇ ਸਰਕਾਰ ਦੇ ਖਿਲਾਫ ਬੋਲਦੇ ਆ ਉਹ ਸਭ ਕੁਝ ਨੋਟ ਹੋ ਜਾਂਦਾ ਤੇ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ। ਇਹ ਵੀ ਬੜਾ ਅਜੀਬ ਫਿਰ ਇਤਫਾਕ ਹੈ ਸਰ। ਜੀ ਦੂਜਿਆਂ ਦਾ ਤਾਂ ਡਾਟਾ ਕਲੈਕਟ ਕਰੀ ਫਿਰਦੇ ਨੇ। ਦੂਜੀ ਗੱਲ ਇਹ ਆ ਕਿ ਸਰਪੰਚ ਜਿਹੜਾ ਗੁਰਦੀਪ ਕਲਸੀਆਂ, ਸ਼ਾਇਦ ਉਹਦਾ ਨਾਮ ਸੀ, ਕਲਸੀਆਂ ਵਾਲਾ ਜਿਹੜਾ ਤੁਸੀਂ ਜ਼ਿਕਰ ਕੀਤਾ, ਉਹ 18 ਕਿਲੋ ਹੈਰੋਇਨ ਨਾਲ ਫੜਿਆ ਗਿਆ। ਔਰ ਉਹਦਾ ਤਾਂ ਕਜ਼ਨ ਜਿਹੜਾ ਬਦਨਾਮ ਤਸਕਰ ਹੈ, ਬਦਨਾਮ ਪਿੰਡ ਦਾ, ਉਹਦੀਆਂ ਜੀ ਵੀ ਐਮਐਲਏ ਦੇ ਨਾਲ ਬਹੁਤ ਨੇੜਤਾਵਾਂ ਸੀ। ਤਾਂ ਮੈਂ ਜੀ ਸਮਝਦਾ ਕਿ ਜਿੱਥੇ ਜ਼ਰੂਰਤ ਹੈ, ਲੱਗਦਾ ਹੈ ਪੁਲਿਸ ਨੂੰ ਕਿ ਇਨਵੈਸਟੀਗੇਸ਼ਨ ਦੇ ਵਿੱਚ ਕਿਸੇ ਖਾਸ ਨੂੰ, ਰਸੂਖਦਾਰ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ, ਤਾਂ ਉੱਥੇ ਇਹ ਨਹੀਂ ਗੁਰੇਜ਼ ਹੋਣਾ ਚਾਹੀਦਾ ਕਿ ਸੱਤਾਧਾਰੀ ਤੇ ਉੱਥੇ ਮਾਮਲਾ ਅੱਗੇ ਬਿਲਕੁਲ ਵਧਾਉਣਾ ਚਾਹੀਦਾ। ਸੋ ਐਨਸੀਬੀ ਆ, ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ 'ਚ, ਮੈਂ ਤੁਹਾਨੂੰ ਅੱਗੇ ਵੀ ਕਿਹਾ ਸੀ, ਐਨਸੀਬੀ ਬਹੁਤ ਫੱਟੇ ਚੱਕੇਗੀ। ਐਨਸੀਬੀ ਨੇ ਹੀ ਕਲਸੀਆਂ ਕਲਾਂ ਵਾਲਾ ਸਰਪੰਚ ਚੁੱਕਿਆ ਸੀ। ਜੀ ਤੇ ਉਧਰ ਅੱਗੇ ਵਧੀਏ ਤਾਂ ਨਕੋਦਰ ਕਾਂਡ ਦੀ ਗੂੰਜ ਕਹਿੰਦੇ ਸੰਸਦ ਵਿੱਚ ਪਈ ਹੈ। ਹਾਂਜੀ, ਵੇਖੋ, ਇਹ ਸੰਤ ਬਲਵੀਰ ਸਿੰਘ ਸੀਚੇਵਾਲ ਹੋਰਾਂ ਨੇ ਮੁੱਦਾ ਚੁੱਕਿਆ, ਬਹੁਤ ਚੰਗੀ ਗੱਲ ਇਹ ਆ। ਇਹਨਾਂ ਨੇ ਅੱਜ ਰਾਜ ਸਭਾ ਦੇ ਵਿੱਚ ਕਿਹਾ ਕਿ ਥਾਣੇ ਦੇ ਵਿੱਚ ਘਟਨਾ ਦਾ ਰਿਕਾਰਡ ਨਹੀਂ, ਪੀੜਤਾਂ ਨੂੰ ਨਿਆਂ ਨਹੀਂ ਮਿਲਿਆ। ਇਹਨਾਂ ਨੇ ਰਾਜ ਸਭਾ ਨੂੰ ਜੋ ਦੱਸਿਆ ਕਿ 40 ਸਾਲ ਪਹਿਲਾਂ ਨਕੋਦਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਉੱਠਿਆ ਤੇ ਉਸ ਤੋਂ ਬਾਅਦ ਫਿਰ ਹਾਲਾਤ ਇਹ ਹੋ ਗਏ ਕਿ ਨਕੋਦਰ ਕਾਂਡ ਵਾਪਰ ਗਿਆ। ਤੇ ਨਾਲ ਇਹਨਾਂ ਨੇ ਕਿਹਾ ਕਿ ਸ਼ਾਂਤੀਪੂਰਵਕ ਜਦੋਂ ਸਿੱਖ ਸੰਗਤਾਂ ਪ੍ਰਦਰਸ਼ਨ ਕਰ ਰਹੀਆਂ ਸੀਗੀਆਂ ਤਾਂ ਫਾਇਰਿੰਗ ਕੀਤੀ ਗਈ, 4 ਨੌਜਵਾਨ ਮਾਰ ਦਿੱਤੇ ਗਏ। ਇਸ ਤਰ੍ਹਾਂ ਬਰਗਾੜੀ ਮਾਮਲੇ ਦੇ ਵਿੱਚ ਵੀ ਪੁਲਿਸ ਫਾਇਰਿੰਗ 'ਚ 2 ਸਿੱਖਾਂ ਦੀ ਮੌਤ ਹੋਈ ਸੀ। ਉਹਨਾਂ ਨੇ ਦੁੱਖ ਜਤਾ ਕੇ ਇਹ ਗੱਲ ਕਹੀ ਕਿ ਪੀੜਤ ਪਰਿਵਾਰਾਂ ਨੂੰ ਨਿਆਂ ਨਹੀਂ ਮਿਲਿਆ। ਤਾਂ ਗੱਲ ਇਹ ਆ ਕਿ ਨਾਲ ਇਹਨਾਂ ਨੇ ਇਹ ਵੀ ਕਿਹਾ ਕਿ ਦੇਖੋ, ਸਿੱਖ ਧਰਮ ਦੇ ਵਿੱਚ ਜੀਵਤ ਗੁਰੂ ਦਾ ਦਰਜਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਤੇ ਇਸ ਲਈ ਬੇਅਦਬੀ ਕਿਵੇਂ ਸਹਿਣ ਕੀਤੀ ਜਾ ਸਕਦੀ ਹੈ, ਤਾਂ ਕੌਮੀ ਪੱਧਰ ਤੇ ਬੇਅਦਬੀ ਰੋਕਣ ਦੇ ਵਾਸਤੇ ਕਾਨੂੰਨ ਬਣੇ, ਐਸੀ ਇਹਨਾਂ ਨੇ ਮੰਗ ਕੀਤੀ ਆ। ਦੇਖੋ, ਗੱਲ ਇਹ ਆ, ਇਹਨਾਂ ਨੇ ਕੁਝ ਸਵਾਲ ਚੁੱਕੇ ਬੜੇ ਅਹਿਮ ਹੈ ਕਿ ਨਕੋਦਰ ਥਾਣੇ ਦੇ ਵਿੱਚ ਇਸ ਘਟਨਾ ਦੀ ਐਫਆਈਆਰ ਦਾ ਕੋਈ ਰਿਕਾਰਡ ਨਹੀਂ ਹੈ। ਕਿਉਂ? ਜੀ ਜੇਕਰ ਐਫਆਈਆਰ ਦਰਜ ਹੀ ਨਹੀਂ ਹੋਈ ਸੀ ਤਾਂ ਜਸਟਿਸ ਗੁਰਨਾਮ ਸਿੰਘ ਦੀ ਅਗਵਾਈ ਦੇ ਵਿੱਚ ਜਾਂਚ ਕਿਵੇਂ ਬੈਠ ਗਈ? ਬੜਾ ਵੈਲਿਡ ਸਵਾਲ ਆ। ਫਿਰ ਇਸ ਤੋਂ ਇਲਾਵਾ ਇਹ ਜਾਂਚ ਰਿਪੋਰਟ 31 ਅਕਤੂਬਰ 1986 ਨੂੰ ਪੰਜਾਬ ਸਰਕਾਰ ਨੂੰ ਸੌਂਪੀ ਗਈ।
ਲੇਕਿਨ ਬਿਨਾਂ ਐਕਸ਼ਨ ਟੇਕਨ ਰਿਪੋਰਟ, ਜਿਸ ਨੂੰ ਆਪਾਂ ATR ਕਹਿੰਦੇ ਆ, ਕਿ 5 ਮਾਰਚ 2001 ਨੂੰ ਵਿਧਾਨ ਸਭਾ ਦੇ ਵਿੱਚ ਕਿੱਦਾਂ ਪੇਸ਼ ਕਰ ਦਿੱਤੀ ਗਈ। ਤਾਂ ਸਵਾਲ ਸੀਚੇਵਾਲ ਸਾਹਿਬ ਦੇ ਬੜੇ ਤਗੜੇ ਨੇ, ਮੁੱਦਾ ਵੀ ਤਗੜਾ ਹੈ, ਪਰ ਵੱਡਾ ਇੱਕ ਤੇ ਸਵਾਲ ਇਹਨਾਂ ਨੂੰ ਵੀ ਆ ਕਿ ਜਨਾਬ ਤੁਸੀਂ ਵੀ ਤੇ ਆਪਣੇ ਆਪ 'ਚ ਇੱਥੇ ਵੇਖੋ ਨਾ ਕਿ ਕੀ ਹੋਇਆ। ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ, ਇਹਨਾਂ ਤੇ ਦੋਸ਼ ਕੀ ਲੱਗ ਰਿਹਾ ਕਿ ਇਹਨਾਂ ਨੇ ਪਹਿਲਾਂ ਤੇ ਜਿਹੜੇ ਇਹ ਬੇਅਦਬੀ ਦੇ ਕੇਸ ਸੀਗੇ, ਇਹਨਾਂ ਦੇ ਵਿੱਚ ਕੇਸ ਚਲਾਉਣ ਦੀ ਸਹਿਮਤੀ ਨਹੀਂ ਦਿੱਤੀ, ਤੇ ਫਿਰ ਮਤਲਬ ਕਿ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਰਹਿ ਦਵਾਈ ਆ। ਐਸਾ ਮੈਂ ਨਹੀਂ ਕਹਿ ਰਿਹਾ, ਵਿਦ ਡਾਕੂਮੈਂਟ ਆ ਜਿਹੜੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬੁਲਾਰੇ ਅਕਲੇਰ ਸਾਹਿਬ, ਉਹਨਾਂ ਨੇ ਆ ਪਿਛਲੇ ਦਿਨ ਹੀ ਬੋਲਿਆ ਇਹਦੇ ਤੇ, ਉਹਨਾਂ ਨੇ ਦਸਤਾਵੇਜ਼ ਵਿਖਾਏ ਨੇ ਬਕਾਇਦਾ। ਤੇ ਅਸਲ ਦੇ ਵਿੱਚ ਕਿ ਤੁਸੀਂ ਜੇ ਬਰਗਾੜੀ ਦੀ ਗੱਲ ਕਰਦੇ ਹੋ, ਇਹਨਾਂ ਨੇ ਗੱਲ ਕਹੀ ਆ, ਤੇ ਤੁਹਾਡੇ ਸਪੀਕਰ ਨੇ ਤੇ ਕਿਹਾ ਸੀਗਾ ਕਿ ਹੁਣ ਬਸ ਕੁਝ ਦਿਨਾਂ ਦੀ ਗੱਲ ਰਹਿ ਗਈ, ਆਪਾਂ ਸ਼ੁਕਰਾਨੇ ਦਾ ਇੱਥੇ ਪਾਠ ਕਰਾਵਾਂਗੇ। ਮੈਂ ਬਹੁਤੀਆਂ ਗੱਲਾਂ ਨਹੀਂ ਕਰਦਾ, ਕਾਨੂੰਨ ਦੀਆਂ ਕਹਾਣੀਆਂ ਤਾਂ ਦੱਸੋ ਵੀ, ਆਪਦੇ ਸਪੀਕਰ ਨੂੰ ਵੀ ਕਦੇ ਪੁੱਛ ਲਓ ਕਿ ਉਹ ਸ਼ੁਕਰਾਨੇ ਦਾ ਪਾਠ ਕਦੋਂ ਕਰਾਈਏ ਬਈ। ਜੀ ਬਰਗਾੜੀ ਵਾਲੀ ਘਟਨਾ ਦਾ ਜੇ ਜ਼ਿਕਰ ਕਰਦੇ ਹੋ, ਤਾਂ ਬਰਗਾੜੀ ਵਾਲੀ ਘਟਨਾ ਦਾ ਸਾਰਾ ਜਿਹੜਾ ਜਾਂਚ ਪੜਤਾਲ ਦਾ ਤੁਹਾਡੇ ਕੋਲ ਹੀ ਆ ਅਧਿਕਾਰ ਖੇਤਰ। ਤਾਂ ਮਤਲਬ ਕਿ ਤੁਸੀਂ ਆਪਣੀ ਸਰਕਾਰ ਦੀ ਵੀ ਗੱਲ ਕਰੋ ਨਾ, ਕਿ ਸੂਬਾ ਸਰਕਾਰ ਨੇ, ਕਿਉਂਕਿ ਤੁਸੀਂ ਸਾਂਝੇ ਹੋ, ਤੁਸੀਂ ਅਧਿਆਤਮ ਦੇ ਖੇਤਰ ਦੇ ਵਿੱਚੋਂ, ਸੇਵਾ ਦੇ ਖੇਤਰ ਦੇ ਵਿੱਚੋਂ, ਤੁਸੀਂ ਕਿਸੇ ਪੋਲੀਟੀਕਲ ਪਾਰਟੀ ਨਾਲ ਅਲਾਈਡ ਨਹੀਂ ਹੋ, ਤਾਂ ਤੁਹਾਨੂੰ ਤਾਂ ਖੁੱਲ ਕੇ ਇਹਨਾਂ ਗੱਲਾਂ ਤੇ ਵਿਸਥਾਰ ਦੇ ਨਾਲ ਚਰਚਾ ਕਰਨੀ ਚਾਹੀਦੀ ਹੈ ਸੰਤ ਜੀ। ਬਿਲਕੁਲ ਬਿਲਕੁਲ ਬਿਲਕੁਲ, ਇਹ ਤਾਂ ਗੱਲ ਦੀ ਬਾਤ ਪੈਣੀ ਵੀ ਚਾਹੀਦੀ ਹੈ, ਕਿਉਂਕਿ ਅੱਜ ਕੱਲ ਇਹਨੇ ਦਿਨੀ ਇੱਕ ਜਿਹੜਾ ਮੋਰਚਾ ਸਮਾਣੇ 'ਚ ਚੱਲਦਾ, ਉਹਦੇ ਕਰਕੇ ਵੀ ਜ਼ਿਆਦਾ ਗੱਲ ਹੋ ਰਹੀ ਹੈ। ਤੇ ਅੱਗੇ ਵਧੀਏ ਤਾਂ ਉਧਰ ਪ੍ਰੀਤ ਨਾਗਰਾ ਦੇ ਕਾਤਲਾਂ ਦਾ ਇਨਕਾਊਂਟਰ ਹੋਇਆ ਜੀ। ਹਾਂਜੀ ਦੇਖੋ, ਜਿਹੜਾ ਪ੍ਰੀਤ ਨਾਗਰਾ, ਇਹ ਉਹੀ ਆ ਜਿਹੜਾ ਮੁੰਡਾ ਕੱਲ ਪ੍ਰਾਪਰਟੀ ਡੀਲਰ ਮਾਰਿਆ ਸੀ, ਤੁਹਾਨੂੰ ਯਾਦ ਹੋਣਾ ਹੈ। ਬੜੀਆਂ ਗੋਲੀਆਂ ਮਾਰੀਆਂ ਗਈਆਂ, ਜਿਮ ਤੋਂ ਬਾਹਰ ਨਿਕਲਦਿਆਂ ਹੀ ਉਹਨੂੰ ਭੁੰਨ ਦਿੱਤਾ। ਬੜੀਆਂ ਰੀਲਾਂ ਚੱਲਦੀਆਂ ਪਈਆਂ ਉਹਦੀਆਂ, ਬੜਾ ਮੁੰਡਾ ਡੈਸ਼ਿੰਗ ਮੁੰਡਾ ਸੀ, ਬੜਾ ਜਵਾਨ ਮੁੰਡਾ ਸੀਗਾ, ਅਮੀਰ ਵੀ ਸੀਗਾ, ਐਸੀ ਗੱਲ ਨਹੀਂ ਹੈ। ਤੋ ਹੁਣ ਇਹਦੇ ਜਿਹੜੇ ਸ਼ੂਟਰ ਨੇ, 2 ਸ਼ੂਟਰ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਸੀ, ਉਹਨਾਂ ਨੂੰ ਹਰਿਆਣੇ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ। ਤੇ ਇਸ ਤੋਂ ਇਲਾਵਾ ਜੇ ਆਪਾਂ ਵੇਖੀਏ ਕਿ ਦੋਵਾਂ ਨੂੰ ਐਨਕਾਊਂਟਰ ਦੇ ਵਿੱਚ ਜ਼ਖਮੀ ਕੀਤਾ ਗਿਆ। ਐਨਕਾਊਂਟਰ ਤੇ ਲਗਭਗ ਤੈਅ ਸੀ। ਮੈਂ ਤੇ ਇਹ ਦੇਖਣਾ ਚਾਹੁੰਦਾ ਸੀਗਾ ਕਿ ਕੀ ਇਹਨਾਂ ਨੂੰ ਮਾਰਿਆ ਜਾਂਦਾ ਹੈ ਕਿ ਨਹੀਂ। ਦੇਖਣ ਵਾਲੀ ਗੱਲ ਇਹੀ ਸੀ, ਐਨਕਾਊਂਟਰ ਤੇ ਹੋਣਾ ਹੀ ਹੋਣਾ ਸੀਗਾ, ਕਿਉਂਕਿ ਜਿਸ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਇਹਨਾਂ ਨੇ ਦਹਿਲਾਇਆ, ਤਾਂ ਲੱਗਦਾ ਸੀਗਾ ਕਿ ਪੁਲਿਸ, ਕਿਉਂਕਿ ਅੱਜ ਕੱਲ ਯੂਪੀ ਪੰਜਾਬ ਇੱਥੇ ਸਾਰਾ ਕੁਝ ਐਂ ਚੱਲਦਾ ਕਿ ਜਿਹੜਾ ਕੇਸ ਥੋੜਾ ਹਾਈਲਾਈਟ ਹੋ ਜਾਂਦਾ ਹੈ, ਉਹਦੇ ਵਿੱਚ ਬਈ ਜਿਹੜੇ ਇਸ ਤਰ੍ਹਾਂ ਦੇ ਸ਼ੂਟਰ ਆ, ਜਦੋਂ ਵੀ ਕਾਬੂ ਕੀਤੇ ਜਾਂਦੇ ਆ, ਉਹਨਾਂ ਨੂੰ ਫਿਰ ਮਾੜਾ ਮੋਟਾ ਪੈਂਚਰ ਤੇ ਕਰ ਦਿੰਦੇ, ਕਈਆਂ ਨੂੰ ਟਪਾ ਵੀ ਦਿੰਦੇ ਆ। ਤਾਂ ਬਹਰਹਾਲ ਇਹੀ ਵੱਡੀ ਖਬਰ ਆ। ਇਸ ਤੋਂ ਇਲਾਵਾ ਅੱਜ ਜੇ ਆਪਾਂ ਵੇਖੀਏ ਤਾਂ ਇਹ ਜਿਹੜੀ ਡੈਡ ਬੋਡੀ ਸੀਗੀ ਮੋਰਚਰੀ 'ਚ ਹੀ ਰਹੀ ਆ, PGI ਦੇ ਮੋਰਚਰੀ 'ਚ ਹੀ, ਕਿਉਂਕਿ ਪਰਿਵਾਰ ਨੇ ਕਹਿ ਦਿੱਤਾ ਸੀਗਾ, ਸਪਸ਼ਟ ਕਰ ਦਿੱਤਾ ਸੀਗਾ ਕਿ ਅਸੀਂ ਉਦੋਂ ਤੱਕ ਅੰਤਮ ਸੰਸਕਾਰ ਨਹੀਂ ਕਰਾਂਗੇ ਜਦੋਂ ਤੱਕ ਸ਼ੂਟਰ ਫੜੇ ਨਹੀਂ ਜਾਂਦੇ। ਤਾਂ ਤੁਸੀਂ ਹਿਸਾਬ ਲਾ ਲਓ ਕਿ ਜਿਵੇਂ ਦਬਾਅ ਬਣਿਆ, ਫਿਰ ਇਹ ਸ਼ਾਮ ਨੂੰ ਐਨਕਾਊਂਟਰ ਦੀ ਖਬਰ ਆ ਗਈ ਆ। ਤਾਂ ਪਰ ਜਿਹੜਾ ਬੰਦਾ ਮਰ ਗਿਆ, ਜਿਹੜਾ ਬੰਦਾ ਸੰਸਾਰੋਂ ਚਲਾ ਗਿਆ, ਉਹਨੇ ਤੇ ਕੀ ਮੁੜਨਾ ਹੈ। ਪਰ ਇਸ ਮਾਮਲੇ ਦੇ ਵਿੱਚ ਕੁਝ ਚੀਜ਼ਾਂ ਇਹ ਵੀ ਨਿਕਲ ਕੇ ਆ ਰਹੀਆਂ ਨੇ ਕਿ ਦਰਅਸਲ ਜ਼ਿੰਮੇਵਾਰੀ ਲੈਣ ਵਾਲੇ ਲੱਕੀ ਪਟਿਆਲ ਦੇ ਨਾਲ ਹੀ ਨੇੜਤਾ ਸੀ ਕਿਸੇ ਟਾਈਮ, ਪਰ ਕਿਉਂਕਿ ਇਸ ਏਰੀਏ ਦੇ ਵਿੱਚ ਜਿੱਥੋਂ ਇਹ ਆਉਂਦਾ ਸੀਗਾ, ਇਹਨਾਂ ਕੋਲ ਜ਼ਮੀਨ ਆਪਦੀ ਵੀ ਚੰਗੀ ਸੀ ਤੇ ਕਾਰੋਬਾਰ ਵੀ ਕਰਦਾ ਸੀਗਾ। ਲੱਕੀ ਪਟਿਆਲ ਹੋਰਾਂ ਦਾ ਵੀ ਏਰੀਆ ਇਹੀ ਆ, ਤੇ ਸਮਝਿਆ ਜਾਂਦਾ ਹੈ ਕਿ ਇਹ ਦਾਬੇ ਦੀ ਖੇਡ ਆ। ਇਸ ਦਾਬੇ ਨੂੰ ਵਧਾਉਣ ਵਾਸਤੇ ਇੱਕ ਟਾਰਗੇਟ ਜਿਹੜਾ ਉਹ ਚੁਣਿਆ ਗਿਆ ਤੇ ਉਸ ਨੂੰ ਹਿੱਟ ਕੀਤਾ ਗਿਆ ਜੀ। ਅੱਗੇ ਵਧਦੇ ਹਾਂ ਅਗਲੀ ਖਬਰ ਵੱਲ, ਤੇ ਉਧਰ KJS ਚੀਮਾ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਨੇ, ਸਾਬਕਾ IAS ਦੱਸੇ ਜਾਂਦੇ ਨੇ। ਬਿਲਕੁਲ, KGS ਚੀਮਾ ਬੜੇ ਨਜ਼ਦੀਕ ਸਨ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ। ਬਈ ਇਹ ਤੇ ਸੰਗਤ ਦਰਸ਼ਨ ਦੇ ਵਿੱਚ ਅਹਿਮ ਹੁੰਦੇ ਸੀ। ਮੈਂ ਖੁਦ ਜਦੋਂ ਕਵਰੇਜ ਕਰਦਾ ਰਿਹਾ ਸੰਗਤ ਦਰਸ਼ਨਾਂ ਦੀ, ਮੇਰੀ
ਮਤਲਬ ਕਿ ਇੱਥੇ ਡਿਊਟੀ ਹੁੰਦੀ ਸੀ ਕਿ ਅਖਬਾਰ ਬੰਨਿਓ, ਤਾਂ ਇਹੀ ਮਤਲਬ ਕਿ ਹੁੰਦੇ ਸਨ। ਬੜਾ ਇਹਨਾਂ ਦਾ ਵੀ ਕਹਿ ਲਓ ਕਿ ਸੰਜੀਦਾ ਢੰਗ ਸੀ, ਬੜਾ ਮਿਲਵਰਤਨ ਵਾਲਾ ਢੰਗ ਸੀ, ਤੇ ਆਮ ਹੀ ਪਿੰਡਾਂ ਦੇ ਵਿੱਚ ਇਹਨਾਂ ਨੂੰ ਆਵਾਜ਼ਾਂ ਮਾਰਦੇ ਹੁੰਦੇ ਸਨ ਸੰਗਤ ਦਰਸ਼ਨ ਚਾਹੇ ਲੋਕ ਕਿ ਚੀਮਾ ਸਾਹਿਬ ਆਹ ਸੁਣਿਓ ਜੀ ਗੱਲ, ਆਹ ਸੁਣਿਓ। ਤੇ ਬਾਦਲ ਸਾਹਿਬ ਵੀ ਚੀਮਾ ਸਾਹਿਬ ਕਰਕੇ ਆਵਾਜ਼ਾਂ ਮਾਰਦੇ ਹੁੰਦੇ ਸਨ। ਸਾਰਾ ਕੁਝ ਮੈਨੂੰ ਅੱਜ ਯਾਦ ਆਇਆ। ਤਾਂ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਹੋ ਸਕਦਾ ਕਿ ਇਹਨਾਂ ਨੂੰ ਵੀ ਕਿਤੇ ਇਲੈਕਸ਼ਨ ਲੜਾਉਣ ਦੀ ਤਿਆਰੀ ਹੋਵੇ, ਕਿਉਂਕਿ ਹੁਣ ਜਿੰਨੇ ਪੁਰਾਣੇ ਆ ਸਲੀਪਰ ਸੈੱਲ ਕਹਿ ਲਓ, ਹੁਣ ਸਾਰੇ ਚੱਕਣ ਦਾ ਟਾਈਮ ਆ ਗਿਆ ਜੀ। ਤੁਹਾਨੂੰ ਪਤਾ ਹੀ ਆ, ਹੁਣ ਤਾਂ ਭਾਜਪਾ ਚੋਂ ਲਿਆਂਦਾ ਜਾਵੇ ਤੇ ਚਾਹੇ ਕੋਈ ਇਧਰੋਂ ਆਪਣਾ ਬੰਦਾ ਸੱਦਿਆ ਜਾਵੇ। ਹੁਣ ਤੇ ਤੁਸੀਂ ਉਹ ਵੇਖਿਆ ਹੋਣਾ ਨਾ, ਇੱਕ ਰੀਲ ਵੀ ਚੱਲਦੀ ਆ ਕਿ ਦੋ ਇਹਨਾਂ ਨੂੰ ਮੱਥਾ ਟੇਕ ਕੇ ਨਿਕਲਦੇ ਆ, ਐਕਟ ਕਰਦੇ ਆ ਵੈਸੇ ਉਹ ਅਕਾਲੀ ਦਲ ਦਾ, ਤੇ ਭੱਜ ਜਾਂਦੇ ਆ। ਤੇ ਸੁਖਬੀਰ ਸਿੰਘ ਬਾਦਲ ਪਿੱਛੋਂ ਵੌਇਸ ਓਵਰ ਚੱਲਦਾ ਕਿ ਪਹਿਲਾਂ ਭੱਜ ਗਏ ਜਿਹੜੇ ਹੁਣ ਮੇਰਾ ਬੂਹਾ ਤੋੜਦੇ ਆ ਕਿ ਸਾਨੂੰ ਅੰਦਰ ਵਾੜ ਲਓ, ਸਾਨੂੰ ਅੰਦਰ ਵਾੜ ਲਓ। ਤਾਂ ਟਾਈਮ ਵੀ ਆ ਗਿਆ। ਤਾਂ ਖੈਰ ਚੀਮਾ ਸਾਹਿਬ ਹੋ ਸਕਦਾ ਕਿ ਅੱਗੇ ਸਿਆਸੀ ਪਾਰੀ ਆਪਾਂ ਨੂੰ ਇਲੈਕਟੋਰਲ ਸਿਸਟਮ ਦੇ ਵਿੱਚ ਵਧਾਉਂਦੇ ਨਜ਼ਰ ਆਉਣ। ਤਾਂ ਇਹਨਾਂ ਦਾ ਯਤਨ ਹੈ, ਇਹਨਾਂ ਦਾ ਇਸ ਵੇਲੇ ਪੁਰਜ਼ੋਰ ਯਤਨ ਹੈ ਅਕਾਲੀ ਦਲ ਬਾਦਲ ਵਾਲਿਆਂ ਦਾ ਕਿ ਕਿਸੇ ਤਰੀਕੇ ਦੇ ਨਾਲ ਅੱਗੇ ਵਧੀਏ। ਪਰ ਦੂਜੇ ਪਾਸੇ ਜੇ ਆਪਾਂ ਵੇਖੀਏ ਅੱਜ ਜਲਾਲਾਬਾਦ ਦੇ ਵਿੱਚ ਤਾਂ ਤੇ ਇੱਕ ਝਟਕਾ ਵੀ ਲੱਗਾ ਕਿ ਵਾਹਵਾ ਪਰਿਵਾਰ ਜਿਹੜੇ ਆ ਉਹ ਅਕਾਲੀ ਦਲ ਛੱਡ ਕੇ ਤੇ ਇਧਰ ਆਮ ਆਦਮੀ ਪਾਰਟੀ 'ਚ ਦਾਖਲ ਹੋ ਗਏ ਨੇ। ਦੂਜੀ ਗੱਲ ਇੱਕ ਇਹ ਵੀ ਆ ਕਿ ਚੋਣ ਨਿਸ਼ਾਨ ਤੱਕੜੀ ਨੂੰ ਲੈ ਕੇ ਵੀ ਚੋਣ ਕਮਿਸ਼ਨ ਦੇ ਪਾਸ ਸ਼ਾਇਦ ਪਟੀਸ਼ਨ ਜਿਹੜੀ ਮਨਜ਼ੂਰ ਹੋ ਗਈ ਆ ਕਿ ਚੋਣ ਨਿਸ਼ਾਨ ਤੱਕੜੀ ਜਿਹੜਾ ਹੈ ਉਹ ਅਕਾਲੀ ਦਲ ਪੁਨਰ ਸੁਰਜੀਤੀ ਨੂੰ ਮਿਲਣਾ ਚਾਹੀਦਾ। ਤਾਂ ਇਹ ਵੀ ਨਵਾਂ ਇੱਕ ਵਿਵਾਦ ਜਿਹੜਾ ਹੈ, ਜਾਂ ਕਹਿ ਲਓ ਕਿ ਵਿਧਾਨਕ ਤੌਰ ਤੇ ਝਗੜਾ ਜਿਹੜਾ ਉਹ ਸ਼ੁਰੂ ਹੋ ਗਿਆ ਜੀ। ਜੀ, ਤੇ ਅੱਗੇ ਵਧੀਏ ਉਧਰ ਡਿਫਾਲਟਰਾਂ ਦੀ ਲਿਸਟ ਦੇ ਵਿੱਚ, ਸੂਚੀ ਦੇ ਵਿੱਚ ਰਸੂਖਦਾਰ ਵੀ ਸ਼ਾਮਲ ਨੇ। ਹਾਂਜੀ ਦੇਖੋ, ਅੱਜ ਟ੍ਰਿਬਿਊਨ ਦੇ ਵਿੱਚ ਜਿਹੜੀ ਖਬਰ ਛਪੀ ਆ ਉਹਦੇ ਵਿੱਚ ਲੱਬੋ ਲਬਾਬ ਕਹਾਣੀ ਦਾ ਇਹੋ ਆ। ਉਹਦੇ 'ਚ ਚਾਹੇ ਅਕਾਲੀ ਹੋਣ ਤੇ ਚਾਹੇ ਕਾਂਗਰਸੀ ਹੋਣ ਤੇ ਚਾਹੇ ਕੋਈ ਵੀ ਹੋਵੇ, ਆਮ ਆਦਮੀ ਪਾਰਟੀ ਵਾਲੇ ਵੀ ਹੋਣ, ਸਾਰਿਆਂ ਦੇ ਰਸੂਖਦਾਰ ਹੈਗੇ ਆ। ਪਰ ਮਸਲਾ ਤੇ ਇਹੋ ਹੀ ਆ ਕਿ ਕਿਸੇ ਨੇ ਕਰੋੜ ਰੁਪਈਆ ਦੇਣਾ, ਕਿਸੇ ਨੇ 50 ਲੱਖ ਦੇਣਾ, ਕਿਸੇ ਨੇ ਕਿੰਨਾ ਦੇਣਾ, ਕਿਸੇ ਨੇ ਕਿੰਨਾ ਦੇਣਾ। ਇਹਦਾ ਮਤਲਬ ਗੁਰਪ੍ਰੀਤ ਇਹੋ ਹੀ ਆ ਕਿ ਇੱਕ ਤੇ ਇਹ ਆ ਕਿ ਬਹੁਤ ਵੱਡੇ ਪੱਧਰ ਤੇ ਕਰਜ਼ੇ ਚੁੱਕੇ ਜਾਂਦੇ ਨੇ ਬਿਲਕੁਲ। ਰਸੂਖਦਾਰਾਂ ਮੰਨੀਓ, ਜਿਹੜੇ 15-20 ਕਿੱਲਿਆਂ ਵਾਲੇ ਰਸੂਖਦਾਰ ਆ। ਫਿਰ ਉਹ ਤੋਂ ਬਾਅਦ ਕਰਜ਼ੇ ਮੋੜੇ ਨਹੀਂ ਜਾਂਦੇ। ਕਿਉਂ ਨਹੀਂ? ਕਿ ਸਾਡਾ ਇਹਨਾਂ ਨੇ ਕੀ ਕਰ ਲੈਣਾ। ਇਹ ਬੜਾ ਵੱਡਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਵਿਸ਼ਾ। ਤੇ ਕਮਾਲ ਦੀ ਗੱਲ ਇਹ ਹੈ ਕਿ ਕੁਝ ਤੇ ਕੌਨਫਲਿਕਟ ਆਫ ਇੰਟਰਸਟ ਵਾਲਾ ਵੀ ਮਾਮਲਾ ਬਣਦਾ ਹੈ, ਕਿਉਂਕਿ ਉਹ ਬੈਂਕਾਂ ਦੇ ਜਿਵੇਂ ਅਹੁਦਿਆਂ ਤੇ ਹੀ ਬੈਠੇ ਹੋਏ ਸਨ, ਇਲੈਕਟਡ ਜਿਹੜੇ ਹੁੰਦੇ ਨੇ, ਜੀ, ਜਾਂ ਕਹਿ ਲਓ ਕਿ ਸਿਲੈਕਟਡ ਹੁੰਦੇ ਨੇ, ਜਿਵੇਂ ਵੀ ਆ ਕੋਈ ਆਉਂਦਾ ਹੈ। ਤਾਂ ਉਹ ਇਸਦਾ ਇੱਕ ਸਾਡੇ ਏਰੀਏ ਦਾ ਤਾਂ ਚੇਅਰਮੈਨ ਵੀ ਰਿਹਾ। ਜੀ, ਫਿਰ ਉਹ ਕੁਝ ਪੈਸੇ ਦੇਤੇ, ਹੁਣ ਪਤਾ ਨਹੀਂ ਕੁਝ ਦਿੱਤੇ ਕਿ ਨਹੀਂ। ਸਾਡੇ ਤੇ ਇੱਕ ਜਥੇਦਾਰ ਹੁਣ ਦੁਨੀਆ 'ਚ ਹੈ ਨਹੀਂ ਕਿ ਕੀ ਨਾਂ ਲੈਣਾ, ਉਹਦੇ ਘਰ ਦੇ ਅੱਗੇ ਤੇ ਇੱਕ ਵਾਰੀ ਢੋਲ ਵਾਲੇ ਭੇਜ ਦਿੱਤੇ ਗਏ ਸੀ, ਜੀ, ਤੇਰਾ ਯਾਰ ਡਿਫਾਲਟਰ ਤਾਂ ਹੋਇਆ ਤੇ ਕੁਝ ਬੰਦੇ ਡਿਫਾਲਟਰ ਟੱਕਰ ਗਏ। ਤਾਂ ਗੱਲ ਇਹ ਆ ਕਿ ਇਹ ਰਸੂਖਦਾਰ ਹਰ ਸਰਕਾਰ ਦੇ ਵਿੱਚ ਹੀ ਇਸ ਤਰ੍ਹਾਂ ਪੇਸ਼ ਆਉਂਦੇ ਆ, ਮੋਟਾ ਕਰਜ਼ਾ ਲੈ ਲੈਂਦੇ ਆ, ਮੁੜ ਕੇ ਇਹਨਾਂ ਨੂੰ ਬੈਂਕ ਛੇਤੀ ਕਿਤੇ ਬੁਲਾਉਂਦੇ ਨਹੀਂ ਹੈ। ਫਿਰ ਜਦੋਂ ਮਹਿਕਮੇ 'ਚ ਜ਼ਿਆਦਾ ਜ਼ੋਰ ਪੈਂਦਾ ਹੈ, ਸਰਕਾਰ ਵੱਲੋਂ ਜ਼ਿਆਦਾ ਜ਼ੋਰ ਪੈਂਦਾ, ਤੇ ਉਦੋਂ ਮਾੜੀ ਮੋਟੀ ਹਿਲ ਜੁਲ ਹੋ ਜਾਂਦੀ ਹੈ। ਹੁਣ ਵੇਖੋ ਇਹਨਾਂ ਦੇ ਪੋਸਟਰ ਪਾਸਟਰ ਤਿਆਰ ਕਰ ਰਹੇ, ਜਲੂਸ ਕੱਢਣ। ਮੈਂ ਤਾਂ ਕਹਿੰਦਾ ਕਿ ਚੰਗਾ ਜਲੂਸ ਕੱਢਣ, ਕਿਉਂਕਿ ਆਮ ਕਿਸਾਨ ਜਾਂ ਆਮ ਬੰਦਾ 2-4 ਕਿਸ਼ਤਾਂ ਨਾ ਭਰੇ ਤੇ ਬੈਂਕ ਜਾਂ ਪ੍ਰਾਈਵੇਟ ਫਾਈਨੈਂਸਰ ਐਸੀ ਕੀ ਤੈਸੀ ਕਰ ਦਿੰਦੇ ਨੇ ਗੁਰਪ੍ਰੀਤ। ਬਿਲਕੁਲ, ਬਿਲਕੁਲ ਜੀਣਾ ਹਰਾਮ ਹੋ ਜਾਂਦਾ ਹੈ। ਇਸੇ ਤਰੀਕੇ ਦੇ ਨਾਲ ਇਹ ਗੱਲਬਾਤ। ਖੈਰ, ਇੱਥੇ ਹੀ ਪ੍ਰੋਗਰਾਮ ਦਾ ਸਮਾਂ ਹੁੰਦਾ ਹੈ ਸਮਾਪਤ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ।